दर्शकों ब्रेक तो बाद तुहाडा स्वागत है जी डॉक्टर साहब। हुण असीं अपने दर्शकों वालों आईयां ईमेल ते मैसेज नूं पढ़दे हां। साडी पहली ईमेल आई है सुखमन कौर जी दी पंजाब तों। ਇਹ ਲਿਖਦੇ ਹਨ शायद तुसीं इस ਮੁਲਾਂਕਣ ਨੂੰ गैर अनुभवी ਅਤੇ ਨਿਆਣੀ ਮਤ ਦਾ ਕੀਤਾ ਹੋਇਆ ਸਮਝੋ। ਮੇਰੇ ਵਰਗੇ ਹੋਰ ਬਹੁਤਿਆਂ ਨੇ ਇਹ ਗੱਲ ਨੋਟ ਕੀਤੀ ਹੈ ਕਿ ਪੰਜਾਬ ਦੇ ਬਹੁਤੇ ਨੌਜਵਾਨ ਮੋਨੇ ਹਨ, ਆਪਣੇ ਵਾਲ ਕੱਟਦੇ ਹਨ, ਜਦ ਕਿ ਜੰਮੂ ਕਸ਼ਮੀਰ 'ਚ ਬਹੁਤੇ ਸਿੱਖ ਨੌਜਵਾਨ ਵਾਲ ਨਹੀਂ ਕੱਟਦੇ। ਸਾਬਤ ਸੂਰਤ ਹਨ। ਭਾਰਤ ਦੇ ਹੋਰ ਹਿੱਸਿਆਂ ਜਿਵੇਂ ਕਿ ਹਰਿਆਣਾ, ਦਿੱਲੀ 'ਚ ਵੀ ਐਦਾਂ ਹੀ ਹੈ। ਇਹ ਕਿਉਂ? ਪੰਜਾਬ 'ਚ ਬਸ ਜਿਹੜੇ ਬੁੱਢੇ ਬਾਬੇ ਸਿਆਸਤ 'ਚ ਹਨ ਉਹੀ ਸਾਬਤ ਸੂਰਤ ਦਿਖਦੇ ਹਨ। ਇਹ ਗੱਲ ਪ੍ਰਚਲਿਤ ਜਿਹੀ ਹੋ ਰਹੀ ਹੈ ਕਿ ਜਿਸ ਨੌਜਵਾਨ ਨੇ ਕੇਸ ਕਤਲ ਨਹੀਂ ਕਰਵਾਏ ਜਾਂ ਤਾਂ ਉਹ ਸਿਆਸਤ 'ਚ ਆ ਜਾਵੇਗਾ ਜਾਂ ਫਿਰ ਉਸ ਦੀ ਬਾਬਾ ਬਣਨ ਦੀ ਮਨਸ਼ਾ ਹੈ। ਬੁੱਢੇ ਸਿੱਖ ਸਿਆਸਤਦਾਨ ਮੈਨੂੰ ਭਰਪੂਰ ਸਿੰਘ ਬਲਬੀਰ ਦੀ 1983 ਦੀ ਮੰਜੀ ਹਾਲ ਵਿਖੇ ਦਿੱਤੀ ਸਪੀਚ ਦੀ ਯਾਦ ਕਰਵਾਉਂਦੇ ਹਨ। ਸਿਰੋਂ ਮੋਨੇ ਬਹੁਤੇ ਸਿੱਖ ਨੌਜਵਾਨਾਂ ਨੂੰ ਕੋਈ ਰਾਹ ਨਹੀਂ ਦਿਸਦਾ। ਪਿਛਲੇ ਦਿਨਾਂ 'ਚ ਗੁਰਬਖਸ਼ ਸਿੰਘ ਦਾ ਕੇਸ ਇੱਕ ਚੰਗੀ ਉਦਾਹਰਨ ਹੈ। ਉਹਨਾਂ ਨੇ ਆਪਣੇ ਤਜਰਬੇ 'ਚੋਂ ਕੁਝ ਸਿੱਖਿਆ, ਨਾ ਕਿ ਬਜ਼ੁਰਗਾਂ ਕੋਲੋਂ ਸੁਣਿਆ। ਫਿਰ ਦਰਮਿਆਨੀ ਉਮਰ ਦੀ ਗੱਲ ਕਰੀਏ। ਦਰਮਿਆਨੀ ਉਮਰ ਸਿੱਖਾਂ ਕੋਲ ਕੋਈ ਲੀਡਰ ਨਹੀਂ ਹੈ। ਸਾਨੂੰ ਭਗਵੰਤ ਮਾਨ ਤੋਂ ਥੋੜੀ ਉਮੀਦ ਜ਼ਰੂਰ ਹੈ। ਐਨੇ ਦਿਨੀ ਸੰਗਰੂਰ ਦੇ ਧੂਰੀ ਹਲਕੇ ਤੋਂ ਕਾਂਗਰਸੀ ਧੂਰੀ ਹਲਕੇ ਤੋਂ ਕਾਂਗਰਸੀ ਵਿਧਾਇਕ ਅਰਵਿੰਦ ਖੰਨਾ ਨੇ ਅਸਤੀਫਾ ਦੇ ਦਿੱਤਾ ਹੈ ਤੇ ਬਾਦਲਾਂ ਨੇ ਇਸ ਸੀਟ ਤੇ ਆਪਣਾ ਧਿਆਨ ਕੇਂਦਰਿਤ ਕੀਤਾ ਹੋਇਆ ਹੈ। ਕੱਲ ਸੁਪਰੀਮ ਕੋਰਟ ਨੇ ਹਰਿਆਣਾ 'ਚ ਘਟ ਰਹੀ ਔਰਤਾਂ ਦੀ ਰੇਸ਼ੋ ਤੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਇਸ ਦਾ ਪ੍ਰਭਾਵ ਹਿੰਦੂ ਸਿਵਲਾਈਜੇਸ਼ਨ ਤੇ ਪਵੇਗਾ। ਮੈਂ ਸੋਚਦੀ ਹਾਂ ਕਿ ਸੁਪਰੀਮ ਕੋਰਟ ਡਰੱਗਸ ਦੁਆਰਾ ਸਿੱਖਾਂ ਦੀ ਖਤਮ ਕੀਤੀ ਜਾ ਰਹੀ ਨਸਲ ਤੇ ਕਦੋਂ ਚਿੰਤਾ ਜ਼ਾਹਿਰ ਕਰੇਗਾ। ਕੀ ਤੁਹਾਨੂੰ ਭਾਰਤ ਯੂਕੇ ਦੀ ਅੱਤਵਾਦ ਦੇ ਸਬੰਧ 'ਚ ਲੰਡਨ ਵਿਖੇ ਹੋਈ ਮੀਟਿੰਗ ਬਾਰੇ ਪਤਾ ਹੈ? ਯੂਕੇ ਨੇ ਭਾਰਤ ਨੂੰ ਚੇਤਾਵਨੀ ਦਿੱਤੀ ਸੀ ਕਿ ਇਸਲਾਮਿਕ ਸਟੇਟ ਭਾਰਤ ਤੇ ਹਮਲਾ ਕਰੇਗਾ ਅਤੇ ਸਿੱਖ ਵੱਖਵਾਦੀਆਂ ਨੂੰ ਯੂਕੇ ਦੇ ਸਿੱਖਾਂ ਵੱਲੋਂ ਵਿੱਤੀ ਮਦਦ ਮਿਲ ਰਹੀ ਹੈ। ਧੰਨਵਾਦ ਜੀ ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹ ਉਹਨਾਂ ਦੀ ਈਮੇਲ ਕਾਫੀ ਪਹਿਲਾਂ ਦੀ ਆਈ ਹੋਈ ਹੈ ਜੀ, ਔਰ ਇਹ ਉਹਨਾਂ ਦੀਆਂ ਬਾਕੀ ਲਿਖਤਾਂ ਨਾਲੋਂ ਹਟਵੀਂ ਹੈ। ਬਹੁਤ ਵਾਰ ਉਹਨਾਂ ਦਾ ਲਿਖਣ ਦਾ ਢੰਗ ਕਾਫੀ ਹੋਰ ਜਾਣਕਾਰੀ ਦੇਣ ਵਾਲਾ ਹੁੰਦਾ ਹੈ, ਪਰ ਇਸ ਲਿਖਤ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੇ ਹਵਾਲੇ ਨਾਲ ਔਰ ਖ਼ਾਸ ਤੌਰ 'ਤੇ ਜਿਹੜੀ ਨੈਕਸਟ ਜਨਰੇਸ਼ਨ ਹੈ ਉਸ ਦੇ ਹਵਾਲੇ ਨਾਲ ਸੈਲਫ ਐਨਾਲਿਸਿਸ ਕੀਤਾ ਜਾਂ ਆਪਾਂ ਪੜਚੋਲ ਕੀਤੀ ਹੈ ਜੀ। ਉਹਨਾਂ ਦਾ ਇਹ ਕਹਿਣਾ ਹੈ ਕਿ ਵੀ ਬਹੁਤੇ ਨੌਜਵਾਨ ਜਿਹੜੇ ਨੇ ਉਹ ਮੋਨੇ ਨੇ ਔਰ ਇਸ ਦਾ ਉਹਨਾਂ ਨੇ ਕੰਪੈਰੀਜ਼ਨ ਜੰਮੂ ਕਸ਼ਮੀਰ ਨਾਲ ਖ਼ਾਸ ਤੌਰ 'ਤੇ ਕੀਤਾ ਕਿ ਕਿਵੇਂ ਜੰਮੂ ਕਸ਼ਮੀਰ 'ਚ ਤੁਹਾਨੂੰ ਸਾਬਤ ਸੂਰਤ ਮਿਲਣਗੇ। ਔਰ ਇਹ ਗੱਲ ਉਹਨਾਂ ਦੀ ਠੀਕ ਹੈ। ਜੰਮੂ ਕਸ਼ਮੀਰ ਦੇ ਹਵਾਲੇ ਨਾਲ ਤਾਂ ਜਿਹੜਾ ਕੋਈ ਕੇਸ ਕਤਲ ਕਰਵਾ ਲੈਂਦਾ ਹੈ ਉਹਨਾਂ ਦਾ ਰਿਸ਼ਤਾ ਨਹੀਂ ਹੁੰਦਾ ਉਹ ਉਹਨਾਂ ਦਾ। ਔਰ ਇਹ ਵੀ ਮੈਂ ਸਮਝਦਾ ਵੀ ਸ਼ਾਇਦ ਸਰ ਕਪੂਰ ਸਿੰਘ ਹੋਰਾਂ ਨੇ ਇਹ ਇੱਕ ਵਾਰ ਲਿਖਿਆ ਸੀ ਲੇਖ ਜੀ 70ਵਿਆਂ ਦੇ ਵਿੱਚ, ਔਰ ਉਹਨਾਂ ਨੇ ਉਹਨਾਂ ਸਿੱਖਾਂ ਦਾ ਮੁਕਾਬਲਾ ਜਿਹੜੇ ਸਿੱਖ ਮੁਸਲਮਾਨ ਮੁਲਕਾਂ 'ਚ ਰਹਿੰਦੇ ਨੇ, ਮਲੇਸ਼ੀਆ ਹੋਏ, ਅਫਗਾਨਿਸਤਾਨ ਹੋਏ, ਉਹਨਾਂ ਦੇ ਨਾਲ ਕੀਤਾ ਸੀ ਯੂਰਪੀਅਨ ਕੰਟਰੀਜ਼ ਦੇ ਨਾਲ, ਇੰਗਲੈਂਡ, ਕੈਨੇਡਾ ਦੂਜੇ 'ਚ ਜੀ। ਉਹਨਾਂ ਨੇ ਕਿਹਾ ਕਿ ਵੀ ਦੋਨੋਂ ਪਾਸਿਆਂ ਦੇ ਸਿੱਖਾਂ ਦਾ ਹਾਲ ਦੇਖ ਲਓ ਕਿ ਵੀ ਜਿਹੜੇ ਯੂਰਪੀਅਨ ਕੰਟਰੀਜ਼ 'ਚ ਨੇ ਜਾਂ ਅਮਰੀਕਾ ਕੈਨੇਡਾ 'ਚ ਨੇ ਉਹਨਾਂ 'ਚ ਪਤਤਪੁਣਾ ਬਹੁਤ ਜ਼ਿਆਦਾ ਹੈ। ਉਹਨਾਂ 'ਚੋਂ ਬਹੁਤ ਥੋੜ੍ਹੇ ਨੇ ਜਿਹੜੇ ਸਿੱਖੀ ਸਰੂਪ ਕਾਇਮ ਰੱਖਦੇ ਨੇ। ਲੇਕਿਨ ਜਿਹੜੇ ਮੁਸਲਮਾਨ ਦੇਸ਼ਾਂ 'ਚ ਨੇ ਉਹ ਨਾ ਸਿਰਫ ਸਿੱਖੀ ਸਰੂਪ 'ਚ ਨੇ, ਉਹ ਸਿੱਖ ਵੈਲਿਊਜ਼ ਪ੍ਰਤੀ, ਸਿੱਖ ਧਰਮ ਦੀ ਇੰਪੋਰਟੈਂਸ ਪ੍ਰਤੀ ਵੀ ਕਾਫੀ ਸੁਚੇਤ ਨੇ। ਉਹਦਾ ਕਾਰਨ ਸ਼ਾਇਦ ਸਭ ਤੋਂ ਵੱਡਾ, ਜਦੋਂ ਤੁਸੀਂ ਆਪਣੇ ਜਿਹੜੇ ਫੈਲੋ ਸਿਟੀਜ਼ਨ ਨੇ ਹੁਣ ਮੁਸਲਮਾਨ ਪਾਕਿਸਤਾਨ 'ਚ ਵੀ, ਉਹਨਾਂ ਦੇ ਲਈ ਸਿੱਖ ਦਾ ਮਤਲਬ ਦਸਤਾਰ ਵਾਲਾ ਸਿੱਖ ਹੀ ਆ। ਦੂਜਾ ਭਾਵੇਂ ਕਹੀ ਜਾਏ ਜੀ ਮੈਂ ਮੋਨਾ ਸਿੱਖ ਹਾਂ, ਉਹ ਕਹਿੰਦੇ ਨਹੀਂ ਜੀ ਉਹਨਾਂ ਨੇ ਸਰਦਾਰ ਜੀ ਉਹਨਾਂ ਲਈ ਉਹੀ ਹੈ ਜਿਹੜਾ ਸਰਦਾਰ ਹੈ ਜੀ। ਸੋ ਕਿਉਂਕਿ ਉਹ ਖੁਦ ਹੁਣ ਜਦੋਂ ਰਮਜ਼ਾਨ ਦਾ ਮਹੀਨਾ ਹੁੰਦਾ ਹੈ ਜਾਂ ਰੋਜ਼ਾਨਾ ਜਦੋਂ ਵੀ ਉਹਨਾਂ ਦਾ 5 ਨਮਾਜ਼ਾਂ ਦਾ ਵੇਲਾ ਹੁੰਦਾ ਹੈ ਤੇ ਉਹਨਾਂ ਦੇ ਟੀਵੀ, ਰੇਡੀਓ ਥਾਂ ਥਾਈਂ ਸਾਰੇ ਜਿਹੜੇ ਨੇ ਉਹ ਆਪਣਾ ਧਾਰਮਿਕ ਜਿਹੜਾ ਕਾਰਜ ਆ ਉਹ ਪੂਰਾ ਕਰ ਰਹੇ ਹੁੰਦੇ ਨੇ। ਸੋ ਉਹਨਾਂ ਦੀ ਐਕਸਪੈਕਟੇਸ਼ਨ ਵੀ ਹੁੰਦੀ ਆ ਔਰ ਸਿੱਖ ਨੂੰ ਉਹ ਸਿੱਖ ਹੀ ਬਣਦਿਆਂ ਦੇਖਣਾ ਚਾਹੁੰਦੇ ਨੇ। ਔਰ ਫਿਰ ਸਿੱਖ ਨੂੰ ਵੀ ਹੁੰਦਾ ਕਿ ਵੀ ਮੈਂ ਆਪਣਾ ਜਿਹੜਾ ਹੈ ਉਸ ਦੇ ਉੱਤੇ ਪੂਰਾ ਉਤਰਾਂ, ਕਿਉਂਕਿ ਮੈਂ ਮੁਸਲਮਾਨ ਤਾਂ ਹੈ ਨਹੀਂ ਤੇ ਜੇ ਮੈਂ ਸਿੱਖ ਹਾਂ ਤੇ ਮੈਂ ਫਿਰ ਸਿੱਖੀ ਅਕੀਦਾ, ਸਿੱਖੀ ਸੂਰਤ ਇਸ ਦੇ ਮੁਤਾਬਕ ਹੋਵਾਂ। ਸੋ ਮੈਂ ਸਮਝਦਾ ਵੀ ਕਿਉਂਕਿ ਬਹੁਤ ਸਾਰੇ ਸਿੱਖ ਜੰਮੂ ਕਸ਼ਮੀਰ 'ਚ ਕਸ਼ਮੀਰ ਵਾਦੀ 'ਚੋਂ ਹੀ ਆਏ ਨੇ ਜਿਹੜੇ ਜੰਮੂ 'ਚ ਵੀ ਨੇ, ਔਰ ਇਹ ਵੀ ਇੱਕ ਰੀਜ਼ਨ ਹੈ ਜ਼ਰੂਰ ਕਿ ਜਿੱਥੇ ਫੈਲੋ ਮੈਜੋਰਟੀ ਕਿਉਂਕਿ ਮੁਸਲਮਾਨ ਨੇ ਉਹਨਾਂ ਦੇ ਵਿੱਚ ਸਿੱਖੀ ਹੋਰ ਪੱਕੇ ਤੌਰ ਦੇ ਉੱਤੇ ਜਿਹੜੀ ਹੈ ਉਹ ਨਿਖਰਦੀ ਹੈ ਔਰ ਇਹ ਵੀ ਇੱਕ ਪਾਰਟ ਹੈ।
ਦੂਸਰਾ ਮੈਂ ਸਮਝਦਾ ਵੀ ਇਤਿਹਾਸਕ ਰੀਜ਼ਨ ਵੀ ਨੇ ਕੁਛ, ਜਿਹੜਾ ਧਰਮ ਦੇ ਪੱਖੋਂ ਇੱਕ ਸਟੇਜ ਤੇ ਕਸ਼ਮੀਰ ਬੈਲਟ ਚੋਂ ਹੀ ਬਹੁਤ ਸਾਰੇ ਧਾਰਮਿਕ ਪ੍ਰਚਾਰਕ ਦੂਸਰੇ ਜਿਹੜੇ ਨੇ ਉਹ ਪੰਜਾਬ ਦੇ ਬਾਕੀ ਗੁਰਦੁਆਰਿਆਂ 'ਚ ਵੀ ਜਿਹੜੇ ਨੇ ਆਉਂਦੇ ਰਹੇ ਨੇ ਜੀ। ਔਰ ਜਿਹੜਾ ਅੱਜ ਦੇ ਇਹੀ ਹਾਲ ਹਰਿਆਣਾ ਜਾਂ ਦਿੱਲੀ 'ਚ ਵੀ ਹੈ ਟੂ ਸਮ ਐਕਸਟੈਂਟ। ਜਦੋਂ ਤੁਸੀਂ ਮੈਜੋਰਟੀ ਕਮਿਊਨਿਟੀ 'ਚ ਰਹਿੰਦੇ ਹੋ ਤੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ, ਜਦੋਂ ਤੁਸੀਂ ਸਕੂਲ ਵੀ ਭੇਜਣਾ ਉਹਨਾਂ ਨੂੰ ਪਤਾ ਹੈ ਬੱਚਿਆਂ ਦੇ ਨਾਲ ਮਾੜਾ ਵਤੀਰਾ ਹੋਏਗਾ ਜਾਂ ਹੁੰਦਾ, ਉਹ ਉਹਨਾਂ ਨੂੰ ਜ਼ਿਆਦਾ ਜਾਗਰੂਕ ਵੀ ਕਰਦੇ ਨੇ ਕਿ ਭਾਈ ਤੁਸੀਂ ਸਿੱਖ ਹੋ। ਔਰ ਇਹ ਨਹੀਂ ਹੈ ਕਿ ਵੀ ਉੱਥੇ ਜਿਹੜੀ ਹੈ ਕੋਈ ਨਫ਼ਰਤ ਘੱਟ ਹੈ। ਕੱਲ੍ਹ ਹੀ ਮੈਨੂੰ ਇੱਕ ਸੱਜਣ ਕੈਲੀਫੋਰਨੀਆ ਤੋਂ ਦੱਸ ਰਹੇ ਸੀ ਕਿ ਉਹਨਾਂ ਦੀ ਮਾਸੀ ਦੀ ਲੜਕੀ ਹਰਿਆਣੇ 'ਚ ਸਿਰਸੇ ਦੇ ਨੇੜੇ ਕਿਸੇ ਸਕੂਲ 'ਚ ਟੀਚਰ ਲੱਗੀ ਹੈ ਜੀ, ਤੇ ਉਹ ਕਹਿਣ ਲੱਗੇ ਕਿ ਜੀ ਉਹ ਸਾਰਾ ਜਿਹੜਾ ਉਹ ਬੈਲਟ ਜਾਟ ਬੈਲਟ ਹੈ ਤੇ ਉਹਨਾਂ ਦੇ, ਕਿਉਂਕਿ ਉਹਨਾਂ ਦੀ ਜਿਹੜੀ ਮਾਸੀ ਦੀ ਲੜਕੀ ਹੈ ਉਹਦਾ ਨਾਂ ਨਾਲ ਕੌਰ ਨਹੀਂ ਲੱਗਾ ਹੋਇਆ, ਲਾਸਟ ਨੇਮ ਹੈ ਤੇ ਫਸਟ ਹੈ। ਤੇ ਉਹਨੂੰ ਜਿਹੜੀ ਪ੍ਰਿੰਸੀਪਲ ਸੀ ਉਹਨਾਂ ਦੀ, ਕਹਿੰਦੇ ਇੱਕ ਦਿਨ ਬੈਠੀ, ਅੱਜ ਤੋਂ ਕੁਝ ਸਾਲ ਪਹਿਲਾਂ ਦੀ ਗੱਲ ਉਹ ਦੱਸ ਰਹੇ ਸੀ ਕਿ ਉਹ ਸਾਰੀਆਂ ਟੀਚਰਸ ਦੂਜੀਆਂ ਬੈਠੀਆਂ ਤੇ ਉਹਨੂੰ ਪ੍ਰਿੰਸੀਪਲ ਨੂੰ ਨਹੀਂ ਸੀ, ਕਿਉਂਕਿ ਹੋਰ ਕੋਈ ਸਿੱਖ ਤਾਂ ਹੈ ਹੀ ਨਹੀਂ ਸੀ। ਤੇ ਉਹ ਪ੍ਰਿੰਸੀਪਲ ਕਹਿੰਦੇ ਮੇਰਾ ਕਈ ਵਾਰੀ ਜੀ ਕਰਦਾ ਵੀ ਮੈਂ ਜਿੰਨੇ ਸਿੱਖੜੇ ਨੇ ਨਾ ਇਹਨਾਂ ਨੂੰ ਇੱਕ ਲਾਈਨ 'ਚ ਖੜੇ ਕਰਕੇ ਸਾਰਿਆਂ ਨੂੰ ਗੋਲੀ ਮਾਰਦਾ। ਸੋ ਉਹਨੇ ਆ ਕੇ ਘਰ ਵੀ ਕਨਵੇ ਕੀਤਾ ਕਿ ਜੀ ਇੰਨੀ ਨਫ਼ਰਤ ਭਰੀ ਹੋਈ ਹੈ। ਸੋ ਮਤਲਬ ਇਹ ਨਹੀਂ ਹੈ ਕਿ ਵੀ ਬਾਹਰ ਬੈਠਿਆਂ ਦੇ ਵਿੱਚ, ਜੇ ਹੁਣ ਕਸ਼ਮੀਰ ਦੇ ਹਵਾਲੇ ਨਾਲ ਵੀ ਦੇਖੀਏ ਕਿ ਜਿਹੜੇ ਡੋਗਰੇ ਨੇ ਜੰਮੂ ਦੇ, ਜਿਨ੍ਹਾਂ ਦੇ ਵਿੱਚ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਜਿਨ੍ਹਾਂ ਦੇ ਪੁਰਖੇ ਨੇ ਉਹ ਭਰੇ ਹੋਏ ਨੇ ਸਿੱਖਾਂ ਦੇ ਨਾਲ, ਨਫ਼ਰਤ ਦੇ ਨਾਲ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇਹ ਇੱਕ ਰੁਝਾਨ ਜਿਹੜਾ ਇੱਕ ਖਤਰਨਾਕ ਪੰਜਾਬ 'ਚ ਇੱਕ ਫੀਅਰ ਫੈਕਟਰ ਆਇਆ, ਜਿਹਦੇ ਥੱਲੇ ਜਿਹੜਾ ਉਹਨਾਂ ਨੇ ਜਿਸ ਤਰੀਕੇ ਨਾਲ ਸਿੱਖ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰੇ, ਇੱਕ ਪੂਰੀ ਜਨਰੇਸ਼ਨ ਵਾਈਪ ਆਊਟ ਕੀਤੀ ਔਰ ਫਿਰ ਪੂਰੇ ਦਾ ਪੂਰਾ ਬਾਬਾ ਕਲਚਰ ਪੰਜਾਬ 'ਚ ਥਰੋ ਕੀਤਾ, ਉਹਦਾ ਨਤੀਜਾ ਹੈ ਕਿ ਇੱਕ ਫੀਅਰ ਆਇਆ ਕਿ ਬਈ 5 ਕਕਾਰੀ ਸਿੱਖ ਹੋਣ ਦਾ ਮਤਲਬ ਹੈ ਕਿ ਮਾਰੇ ਜਾਵਾਂਗੇ। ਔਰ ਅੱਜ ਵੀ ਜਿਸ ਤਰੀਕੇ ਦੇ ਨਾਲ ਉਹ ਸੌਦਾ ਸਾਧ ਹੋਏ, ਦੂਜੇ ਹੋਣ, ਸਿੱਖਾਂ ਦੀ ਹਰਾਸਮੈਂਟ ਲਗਾਤਾਰਤਾ ਨਾਲ ਚੱਲ ਰਹੀ ਹੈ। ਔਰ ਉਹਨਾਂ ਨੇ ਠੀਕ ਕਿਹਾ ਕਿ ਗੁਰਬਖਸ਼ ਸਿੰਘ ਦੇ ਮੁੱਦੇ ਤੇ ਕੱਲ੍ਹ ਵੀ ਅਸੀਂ ਡਿਸਕਸ ਕੀਤਾ ਸੀਗਾ ਕਿ ਵੀ ਜਿਹੜੇ ਨੌਜਵਾਨ ਭਾਵੇਂ ਕੋਈ ਸਰੂਪ 'ਚ ਸਨ ਜਾਂ ਨਹੀਂ ਸੀ, ਆਏ ਉਤਸ਼ਾਹ ਦੇ ਨਾਲ ਕਿ ਆਈਡੈਂਟੀਫਾਈ ਵੀ ਹੋਏ, ਹਰਾਸਮੈਂਟ ਵੀ ਉਹਨਾਂ ਦੀ ਹੋਏਗੀ ਜਾਂ ਅੱਗੋਂ ਵੀ ਪੁਲਿਸ ਦੀਆਂ ਨਜ਼ਰਾਂ 'ਚ ਚੜੇ ਔਰ ਨੌਜਵਾਨਾਂ ਦੇ ਸਾਹਮਣੇ ਲੀਡਰਸ਼ਿਪ ਨਹੀਂ ਹੈ। ਔਰ ਮੈਨੂੰ ਇਹ ਹੈਰਾਨੀ ਹੋਈ ਵੀ ਉਹਨਾਂ ਨੂੰ ਭਗਵੰਤ ਮਾਨ ਤੋਂ ਆਸ ਹੈ, ਕਿਉਂਕਿ ਭੈਣ ਜੀ ਤਾਂ ਬੜੇ ਸੁਲਝੇ ਹੋਏ ਨੇ। ਇਹ ਤਾਂ ਜੇ ਹੁਣ ਉਹ ਸੁਖਪਾਲ ਖਹਿਰਾ ਕਾਂਗਰਸੀ ਛੱਡ ਦਿੱਤੀ ਹੈ, ਕਾਂਗਰਸ ਆਉਣਾ ਹੀ ਚਾਹੁੰਦਾ ਹੈ ਤੇ ਇਹ ਤਿੰਨੋਂ ਹੀ ਜਿਹੜੇ ਕਮਿਊਨਿਸਟ ਮਾਈਂਡ ਸੈਟ ਦੇ MP ਨੇ ਉਹਨੂੰ ਵੜਨ ਹੀ ਨਹੀਂ ਦੇਣਾ ਚਾਹੁੰਦੇ ਜੀ। ਉਹਨਾਂ 'ਚੋਂ ਪਟਿਆਲੇ ਵਾਲਾ ਵੀ ਔਰ ਇਹ ਭਗਵੰਤ ਮਾਨ ਵੀ ਔਰ ਪ੍ਰੋਫੈਸਰ ਸਾਧੂ ਸਿੰਘ ਵੀ, ਸਿਰਫ ਹਰਿੰਦਰ ਸਿੰਘ ਖਾਲਸਾ ਜਿਹਨੇ ਕਿਹਾ ਕਿ ਵੀ ਜੇ ਕੋਈ ਜੁਆਇਨ ਕਰਨਾ ਚਾਹੁੰਦਾ ਤਾਂ ਕੀ ਹਰਜ਼ ਹੈ। ਸੋ ਇਹਨਾਂ ਤੋਂ ਅਸੀਂ ਆਸ ਕਰੀਏ ਕਿ ਜੀ ਇਹ ਭਗਵੰਤ ਮਾਨ ਜਾਂ ਇਹ ਆਮ ਆਦਮੀ ਪਾਰਟੀ 'ਚੋਂ ਸਾਡਾ ਕੁਝ ਨਿਕਲੇਗਾ, ਇਹ ਪਾਰਟ ਠੀਕ ਨਹੀਂ ਹੈ। ਬਾਕੀ ਉਹਨਾਂ ਨੇ ਬਿਲਕੁਲ ਠੀਕ ਕਿਹਾ ਵੀ ਸੁਪਰੀਮ ਕੋਰਟ ਨੇ ਫਿਕਰ ਜ਼ਾਹਰ ਕੀਤਾ ਕਿ ਜੀ ਹਰਿਆਣੇ ਦੇ ਕੰਟੈਕਸਟ 'ਚ ਕਿ ਵੀ ਜੇ ਔਰਤਾਂ ਦੀ ਆਬਾਦੀ ਘਟ ਗਈ, ਅੱਗੋਂ ਆਬਾਦੀ ਨਹੀਂ ਹੋਏਗੀ, ਹਿੰਦੂ ਸਿਵਲਾਈਜੇਸ਼ਨ ਨੂੰ ਇਫੈਕਟ ਹੋਏਗਾ। ਸਿੱਖ ਸਿਵਲਾਈਜੇਸ਼ਨ ਤੋਂ ਖਤਮ ਕਰਨ ਤੇ ਲੱਗੇ ਹੋਏ ਨੇ। ਅਦਰਵਾਈਜ਼ ਜੇ ਜਿਹੜਾ ਅਨਆਇਡੈਂਟੀਫਾਈਡ ਬਣਾ ਕੇ ਜਿਹੜਾ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਮਾਸ ਕ੍ਰੀਮੇਸ਼ਨ ਦਾ ਇਸ਼ੂ ਸੀ, ਸੁਪਰੀਮ ਕੋਰਟ ਤੱਕ ਗਿਆ ਵੀ ਕਿਉਂ ਸੁਪਰੀਮ ਕੋਰਟ ਸੌਂ ਗਿਆ ਜੀ। ਔਰ ਜੇ ਨਵੰਬਰ 84 ਦਾ ਔਰ ਦੂਸਰੇ ਇਸ਼ੂ ਨੇ ਅਲਟੀਮੇਟਲੀ ਕਿਉਂ ਜਸਟਿਸ ਨਹੀਂ ਨਿਕਲਿਆ, ਕਿਉਂਕਿ ਉਹਨਾਂ ਦੀ ਲਾਈਨ ਹੈ ਕਿ ਸਿੱਖਾਂ ਨੂੰ ਜਿਹੜਾ ਉਹ ਟੋਟਲੀ ਵਾਈਪ ਆਊਟ ਕਰੋ। ਬਾਕੀ ਇੰਗਲੈਂਡ ਔਰ ਭਾਰਤ ਦੇ ਵਿੱਚ ਜਿਹੜੀ ਮੀਟਿੰਗ ਦੇ ਸਿਲਸਿਲੇ 'ਚ ਕੋਈ ਬਹੁਤ ਜ਼ਿਆਦਾ ਮੈਨੂੰ ਜਾਣਕਾਰੀ ਨਹੀਂ ਹੈ, ਪਰ ਅਸੀਂ ਇਹ ਸਮਝਦੇ ਹਾਂ ਵੀ ਇੰਡੀਅਨ ਗਵਰਨਮੈਂਟ ਸਮੇਂ-ਸਮੇਂ ਇਹ ਮਿਸ ਇਨਫੋਰਮੇਸ਼ਨ ਜ਼ਰੂਰ ਬਾਹਰਲੀਆਂ ਹਕੂਮਤਾਂ ਨੂੰ ਦਿੰਦੀ ਹੈ। ਪਹਿਲਾਂ ਅਮਰੀਕਾ ਦੇ ਹਵਾਲੇ ਨਾਲ ਦਿੰਦੀ ਰਹੀ ਕਿ ਜੀ ਇਹਨਾਂ ਦੇ ਜਿਹੜੇ ਪਾਕਿਸਤਾਨ 'ਚ ਬੈਠੇ ਨੇ ਬੰਦੇ ਅਲ-ਕਾਇਦਾ ਨਾਲ ਸੰਬੰਧਿਤ ਨੇ ਔਰ ਉਹ ਉਹਨਾਂ ਤੋਂ ਕਰ ਰਹੇ ਨੇ। ਇੰਗਲੈਂਡ ਬਾਰੇ ਵੀ ਇਸ ਕਿਸਮ ਦੀ ਜਿਹੜੀ ਹੈ ਜੋ ਜੀ ਕਰਤੂਤ ਇਹਨਾਂ ਨੇ 에ਅਰ ਇੰਡੀਆ ਦਾ ਡਿਜ਼ਾਸਟਰ ਕਰਾ ਕੇ ਕੀਤੀ ਹੈ। ਸੋ ਇਹਨਾਂ ਦਾ ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਕਮਰਸ਼ੀਅਲ ਬ੍ਰੇਕ ਤੋਂ ਬਾਅਦ।